ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਸਿੱਧੂ ਫਰੈਜ਼ਨੋ, ਜਗਤਾਰ ਸਿੰਘ ਆਨੰਦਪੁਰੀ ਫਰੀਮਾਊਂਟ, ਰਣਵੀਰ ਸਿੰਘ ਰਾਣਾ, ਅਵਤਾਰ ਸਿੰਘ, ਰਣਜੀਤ ਕੌਰ ਸੰਧੂ, ਲਾਲੀ ਸਿੱਧੂ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ। ਉਹਨਾਂ ਦਾ ਫੋਨ ਨੰਬਰ 4082722500। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅੱਜ ਜੀ ਗੱਲ ਕਰਦੇ ਹਾਂ ਕਰਤਾਰਪੁਰ ਦੇ ਲਾਂਘੇ ਨੂੰ ਲੈ ਕੇ। ਉਸ ਦੇ ਵਿੱਚ ਕੋਈ ਹੋਰ ਟੈਕਨੀਕਲ ਅੜਚਣਾਂ ਆਈਆਂ? ਬਿਲਕੁਲ ਜੀ, ਐਕਚੁਅਲੀ ਇਹ ਕੱਲ ਜਿਹੜੀ ਮੀਟਿੰਗ ਹੋਈ ਜੀ ਦੋਨਾਂ ਮੁਲਕਾਂ ਦੇ ਅਧਿਕਾਰੀਆਂ ਦੇ ਵਿਚਾਲੇ, ਇਹ ਚੌਥੀ ਮੀਟਿੰਗ ਸੀਗੀ ਜੀ, ਜਿਹਦੇ ਵਿੱਚ ਇੱਥੇ ਭਾਰਤ ਵਾਲੀ ਸਾਈਡ ਤੋਂ ਜੀ ਜਿਹੜਾ ਗ੍ਰਹਿ ਮੰਤਰਾਲਾ ਸ਼ਾਮਲ ਸੀਗਾ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਲੈਂਡ ਪੋਰਟ ਅਥਾਰਟੀ ਆਫ ਇੰਡੀਆ, BSF ਡਰੇਨ ਵਿਭਾਗ ਜਿਹੜੇ ਜੀ ਉਹ ਸਾਰੇ ਦੇ ਸਾਰੇ ਇਹਦੇ ਵਿੱਚ ਸ਼ਾਮਲ ਸੀਗੇ। ਜਦੋਂ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਦੇ ਅਧਿਕਾਰੀ ਜਿਹੜੇ ਜੀ ਉਹ ਸ਼ਾਮਲ ਸੀਗੇ। ਇਹ ਪਾਕਿਸਤਾਨ ਦਾ ਮਿਲਟਰੀ ਇੰਜੀਨੀਅਰਿੰਗ ਸੰਗਠਨ ਹੈ ਜੋ ਕਿ ਪਾਕਿਸਤਾਨ ਦੀ ਜਿਹੜੀ ਸੈਨਾ ਜਿਹੜੀ ਵੀ ਹੈਗੀ ਉਹਦਾ ਪ੍ਰਮੁੱਖ ਤਕਨੀਕੀ ਅਦਾਰਾ ਹੈ। ਇਹਦੇ ਵਿੱਚ ਪਾਕਿਸਤਾਨ ਦੇ ਵਿੱਚ ਪੁਲਾਂ, ਸੜਕਾਂ, ਸੁਰੰਗ, ਹਵਾਈ ਖੇਤਰ ਦੇ ਜਿਹੜੇ ਕੰਮ, ਉਹ ਡੈਮ ਬਣਾਉਣ ਦਾ ਕੰਮ ਜਿਹੜਾ ਜੀ ਉਹ ਦੇਖਦਾ। ਇਹ ਤਕਰੀਬਨ ਮੀਟਿੰਗ ਜਿਹੜੀ ਸੀ 2 ਘੰਟਿਆਂ ਤੱਕ ਜਿਹੜੀ ਚੱਲੀ। ਇਹਦੇ ਵਿੱਚ ਬਹਿਸ ਜਿਹੜਾ ਜੀ ਉਹ ਜ਼ਿਆਦਾ ਹੁੰਦਾ ਰਿਹਾ ਔਰ ਮੀਟਿੰਗ ਕਿਸੇ ਸਿੱਟਾ ਕੱਢਣ ਤੋਂ ਬਿਨਾਂ ਖਤਮ ਜਿਹੜੀ ਜੀ ਉਹ ਕਰ ਦੇਣੀ ਪਈ। ਹੁਣ ਅਗਲੀ ਮੀਟਿੰਗ ਦੀ ਡੇਟ ਤਾਂ ਜਿਹੜੀ ਫਿਕਸ ਨਹੀਂ ਗਈ, ਉਹ ਇਹਦੇ ਬਾਰੇ ਜਿਹੜਾ ਪਤਾ ਲੱਗੂਗਾ ਬਾਅਦ ਦੇ ਵਿੱਚ ਕਿ ਕੀ ਕੁਛ ਜਿਹੜਾ ਜੀ ਉਹ ਹੁੰਦਾ, ਅੱਗੋਂ ਗੱਲ ਤੁਰਦੀ ਆ ਨਹੀਂ ਤੁਰਦੀ, ਕਿਹੜੇ ਤਰੀਕੇ ਦੇ ਨਾਲ ਜਿਹੜਾ ਜਾਂਦੀ ਹੈ। ਕਿਉਂਕਿ ਮੀਟਿੰਗ ਦੇ ਦੌਰਾਨ ਭਾਰਤ ਦੇ ਵੱਲੋਂ ਇਹ ਕਿਹਾ ਗਿਆ ਕਿ ਰਾਵੀ ਦਰਿਆ ਦੇ ਉੱਤੇ 800 ਮੀਟਰ ਦਾ ਪੁਲ ਬਣਾਇਆ ਜਾਣਾ ਚਾਹੀਦਾ, ਜਦੋਂ ਕਿ ਪਾਕਿਸਤਾਨੀ ਵਫਦ ਨੇ ਮੌਨਸੂਨ ਦੇ ਦਿਨਾਂ ਦੇ ਵਿੱਚ ਹੜ੍ਹਾਂ ਦੇ ਖਤਰੇ ਦੇ ਮੱਦੇ-ਨਜ਼ਰ ਕਾਜ਼ਵੇ ਜਿਹੜੀ ਸੜਕ ਹੈ ਉਹ ਬਣਾਏ ਜਾਣ ਦੀ ਗੱਲ ਜਿਹੜੀ ਆਖੀ। ਇਹਦੇ ਆਖਰੀ ਗੇੜ ਦੇ ਦੌਰਾਨ ਪੁਲ ਸੜਕ ਵਿਵਾਦ ਜਿਹੜਾ ਜੀ ਸੁਲਝਾਇਆ ਨਹੀਂ ਜਾ ਸਕਿਆ। ਦੋਵੇਂ ਧਿਰਾਂ ਆਪੋ ਆਪਣੀ ਗੱਲ ਦੇ ਉੱਤੇ ਅੜੀਆਂ ਜਿਹੜੀਆਂ ਦੀ ਹੋ ਰਹੀਆਂ। ਸ਼ਰਧਾਲੂਆਂ ਦੀ ਗਿਣਤੀ ਸਣੇ, ਸੜਕ ਦੇ ਪੱਧਰ, ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਤਕਨੀਕੀ ਜਿਹੜੇ ਪੁਆਇੰਟ ਸੀ ਉਹਦੇ ਉੱਤੇ ਚਰਚਾ ਕੀਤੀ ਗਈ। ਰਾਵੀ ਦਰਿਆ ਜਿਹੜਾ ਵਿਚਾਲੇ ਜਿਹੜਾ ਜੀ ਉਹ ਪੈਂਦਾ, ਭਾਰਤ ਸਰਕਾਰ ਦੀ ਢਾਂਚਾ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਅਧਿਕਾਰ ਖੇਤਰ ਦੇ ਵਿੱਚ 300 ਮੀਟਰ ਦੀ ਹੈ, ਜਦੋਂ ਕਿ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ 500 ਮੀਟਰ ਜਿਹੜਾ ਜੀ ਉਹ ਬਣਨਾ। ਇਹ ਚਰਚਾ ਜਿਹੜੀ ਹੋਈ ਕਿ ਜੇ ਪਾਕਿਸਤਾਨ ਸਰਕਾਰ ਪੁਲ ਦੀ ਥਾਂ ਦੇ ਉੱਤੇ ਕਾਜ਼ਵੇ ਬਣਾਉਂਦੀ ਹੈ ਤੇ ਬਰਸਾਤੀ ਦਿਨਾਂ ਦੇ ਵਿੱਚ ਹੜ੍ਹਾਂ ਕਰਕੇ ਸਭ ਤੋਂ ਵੱਧ ਨੁਕਸਾਨ ਡੇਰਾ ਬਾਬਾ ਨਾਨਕ ਖੇਤਰ ਦਾ ਹੁੰਦਾ ਔਰ ਸੈਂਕੜੇ ਏਕੜ ਫਸਲ ਜਿਹੜੀ ਹੈ ਜੀ ਉਹ ਨੁਕਸਾਨੀ ਜਾ ਸਕਦੀ ਹੈ। ਇਹ ਹੁਣ ਜਾਂ ਤਾਂ ਜਿਹੜੇ ਉੱਪਰਲੇ ਅਧਿਕਾਰੀ ਨੇ ਜੀ ਉਹ ਇਸ ਮਾਮਲੇ ਦੇ ਉੱਤੇ ਫੈਸਲਾ ਕੋਈ ਜਿਹੜਾ ਜੀ ਉਹ ਲੈਣਗੇ। ਪਹਿਲਾਂ ਜਿਹੜੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ ਉਹਦੇ ਵਿੱਚ ਸਾਰਾ ਕੁਝ ਠੀਕ ਠਾਕ ਜਿਹੜਾ ਜੀ ਉਹ ਚੱਲਦਾ ਰਿਹਾ, ਪਰ ਇਹ ਮੀਟਿੰਗ ਜਿਹੜੀ ਸੀ ਬਿਨਾਂ ਕਿਸੇ ਸਿੱਟੇ ਤੋਂ ਜਿਹੜੀ ਜੀ ਉਹ ਸਮਾਪਤ। ਬਿਲਕੁਲ ਜੀ, ਭਾਰਤ ਵਿੱਚ ਵੀ ਮਿਜਾਜ ਬਦਲੇ ਹੋਏ ਆ, ਦੇਖੋ ਕੀ ਬਣਦਾ ਹੈ। ਤੇ ਅੱਗੇ ਕਾਂਗਰਸ ਦੀ ਜੇ ਗੱਲ ਕਰੀਏ, ਦੇਸ਼ ਭਰ ਦੇ ਵਿੱਚ ਹਾਰ ਗਈ ਆ। ਹਾਰਨ ਤੋਂ ਬਾਅਦ ਜਿਹੜਾ ਅਸਤੀਫਿਆਂ ਦਾ ਦੌਰ ਆ ਉਹ ਚੱਲ ਰਿਹਾ ਹੈ। ਬਿਲਕੁਲ ਜੀ, ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਜਿਹੜੇ ਅਸਤੀਫਿਆਂ ਦੀ ਰਾਜਨੀਤੀ ਹੈ ਜੀ ਉਹ ਹੋ ਰਹੀ ਆ ਇਸ ਵੇਲੇ ਨੈਸ਼ਨਲ ਲੈਵਲ ਦੇ ਉੱਤੇ ਵੀ ਤੇ ਜਿਹੜੇ ਇੱਥੇ ਸੂਬੇ ਦੇ ਲੈਵਲ ਦੇ ਉੱਤੇ ਵੀ ਜਿਹੜੀ ਦੀ ਇਹ ਸਿਆਸਤ ਹੋ ਰਹੀ ਹੈ। ਇੱਕ ਤਾਂ ਇਹਦੇ ਵਿੱਚ ਜਿਹੜਾ ਅਸਤੀਫਾ ਆਇਆ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦਾ, ਇਹ ਇੰਟਰਸਟਿੰਗਲੀ ਇਸ ਪੱਖੋਂ ਜਿਹੜਾ ਜੀ ਦੇਖਣਯੋਗ ਹੈ ਕਿ ਸੁਨੀਲ ਜਾਖੜ ਹੋਰਾਂ ਨੇ ਇੱਕ ਅਸਤੀਫਾ ਤਾਂ ਜਿਹੜਾ ਜੀ ਆਪਣਾ ਭੇਜਿਆ ਜਿਹੜੇ ਹੈਗੇ ਨੇ ਜੀ ਆਪਣੇ ਰਾਹੁਲ ਗਾਂਧੀ ਹੋਰਾਂ ਨੂੰ। ਦੂਸਰਾ ਉਹਨਾਂ ਨੇ ਨਾਲ ਲੱਗਵਾ ਜਿਹੜਾ ਅਸਤੀਫਾ ਭੇਜਿਆ ਉਹ ਭੇਜਿਆ ਜੀ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਅਸਤੀਫਾ ਜਿਹੜਾ ਜੀ ਉਹ ਭੇਜਣ ਦੇ ਪਿੱਛੇ ਜਿਹੜੀ ਉਹ ਸਿਆਸਤ ਕਿਤੇ ਨਾ ਕਿਤੇ ਕੋਈ ਕੰਮ ਜਿਹੜਾ ਜੀ ਉਹ ਕਰਦੀ ਆ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਜੀ ਕਾਰਗੁਜ਼ਾਰੀ ਉਹਦੇ ਉੱਤੇ ਵੀ ਸਵਾਲੀਆ ਚਿੰਤਾ ਜਿਹੜਾ ਜੀ ਉਹ ਲਾਇਆ। ਕੈਪਟਨ ਅਮਰਿੰਦਰ ਸਿੰਘ ਹੋਰੀ ਤੋਂ ਤੱਕ ਨੇ ਜੀ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਜੇ ਮੇਰੇ ਨਾਲ ਸੁਨੀਲ ਜਾਖੜ ਹੋਰੀ ਸਲਾਹ ਕਰਦੇ ਤੇ ਮੈਂ ਉਹਨਾਂ ਨੂੰ ਅਸਤੀਫਾ ਨਹੀਂ ਸੀ ਦੇਣ ਦੇਣਾ। ਉਹ ਕਹਿੰਦੇ ਕਿ ਕਾਂਗਰਸ ਦੀ ਕਾਰਗੁਜ਼ਾਰੀ ਇੰਨੀ ਵਧੀਆ ਰਹੀ ਆ ਪੰਜਾਬ ਦੇ ਵਿੱਚ 8 ਸੀਟਾਂ ਜਿਹੜੇ ਜਿੱਤ ਗਏ, ਇਸ ਕਰਕੇ ਅਸਤੀਫਾ ਦੇਣ ਦੀ ਲੋੜ ਨਹੀਂ। ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰੀ
ਬੈਠੇ ਦਿੱਲੀ 2-3 ਦਿਨ ਤੋਂ ਰਾਹੁਲ ਗਾਂਧੀ ਹੋਰਾਂ ਤੋਂ ਸਹੀ ਪਾਉਣ ਦੇ ਵਾਸਤੇ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਆ ਉਹਨੂੰ ਪਾਸੇ ਕੀਤਾ ਜਾਵੇ, ਕਿਉਂਕਿ ਉਹਦੀ ਵਜ੍ਹਾ ਕਰਕੇ ਕਾਂਗਰਸ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਇਹ ਹੁਣ ਦੋ ਜਿਹੜੇ ਡਿਫਰੈਂਟ ਟਾਈਪ ਦੇ ਸਵਾਲ ਸਾਹਮਣੇ ਆ ਗਏ। ਜੇ ਆਪਾਂ ਗੱਲ ਕਰੀਏ ਕਿ ਉੱਥੋਂ ਸਹੀ ਪਊਗੀ ਜਾਂ ਨਹੀਂ, ਰਾਹੁਲ ਗਾਂਧੀ ਉਹਦੇ ਆਪਣੇ ਅਸਤੀਫੇ ਦੇ ਉੱਤੇ ਜਿਹੜਾ ਜੀ ਉਹ ਅੜੇ ਹੋਏ ਆ। ਉਹ ਇਹ ਕਹਿ ਰਹੇ ਆ ਕਿ ਉਹ ਆਪਣਾ ਅਸਤੀਫਾ ਜਿਹੜਾ ਜੀ ਉਹ ਦੇਣਗੇ, ਜਦੋਂ ਕਿ ਉਹਨਾਂ ਦਾ ਅਸਤੀਫਾ ਜਿਹੜਾ ਜੀ ਉਹ ਨਾਮਨਜ਼ੂਰ ਕੀਤਾ ਗਿਆ। ਇਹ ਵੀ ਗੱਲ ਜਿਹੜੀ ਜੀ ਉਹ ਚੱਲ ਰਹੀ ਹੈ ਕਿ AK ਐਂਟੋਨੀ ਤੇ ਕੈਪਟਨ ਅਮਰਿੰਦਰ ਸਿੰਘ ਤੇ ਅਹਿਮਦ ਪਟੇਲ, ਇਹ 3 ਜਾਣੇ ਜਿਹੜੇ ਨੇ ਉਹ ਕਾਰਜਕਾਰੀ ਪ੍ਰਧਾਨ ਕਾਂਗਰਸ ਦੇ ਜਿਹੜੇ ਜੀ ਉਹ ਬਣਾ ਦਿੱਤੇ ਜਾਣ, ਤੇ ਅਜੇ ਇਹ ਜਿਹੜਾ ਜੀ ਉਹ ਚਲਾਉਣ ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਖਿਆ ਜਾਊਗਾ। ਹਾਲਾਂਕਿ ਇਹ ਮਹਿਜ਼ ਜਿਹੜੀ ਇਹਦੀ ਗੱਲਾਂ ਚੱਲ ਰਹੀਆਂ ਨੇ, ਪਰ ਜਿਹੜੀ ਕਾਂਗਰਸ ਹੈ ਉਹਨੂੰ ਐਡੀ ਮਾੜੀ ਕਾਰਗੁਜ਼ਾਰੀ ਦੀ ਜਿਹੜੀ ਜੀ ਉਹ ਆਸ ਨਹੀਂ ਸੀਗੀ। ਹੁਣ ਇਹ ਵੀ ਜਿਹੜੀ ਗੱਲ ਪਿਛਲੇ ਦਿਨਾਂ ਦੇ ਵਿੱਚ ਮੀਂਹ ਚੱਲੀ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰਿੰਕਾ ਗਾਂਧੀ ਵਾਡਰਾ ਨੇ ਇਹ ਗੱਲ ਜਿਹੜੀ ਆਖੀ ਕਿ ਆਹ ਜਿਹੜੇ ਕਮਰੇ 'ਚ ਬੈਠੇ ਆ ਸਾਰੇ, ਇਹ ਕਾਂਗਰਸ ਦੀ ਹਾਰ ਦੇ ਵਾਸਤੇ ਜ਼ਿੰਮੇਵਾਰ ਹੈ। ਉੱਥੇ ਪਰਿਵਾਰਵਾਦ ਦੀ ਗੱਲ ਜਿਹੜੀ ਉਹ ਤੁਰੀ, ਇਹ ਵੀ ਗੱਲ ਆਖੀ ਗਈ ਕਿ ਅਸ਼ੋਕ ਗਹਿਲੋਤ ਹੁਰੀ ਨੇ, ਚਾਹੇ ਰਾਜਸਥਾਨ ਦੇ ਮੁੱਖ ਮੰਤਰੀ, ਚਾਹੇ ਜਿਹੜੇ ਚਿਦੰਬਰਮ ਸਾਹਿਬ ਨੇ, ਤੇ ਚਾਹੇ ਕਮਲਨਾਥ ਹੈ ਜਿਹੜਾ ਜੀ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ, ਉਹ ਕਹਿੰਦੇ ਇਹਨਾਂ ਨੇ ਆਪਣੇ ਮੁੰਡਿਆਂ ਦੇ ਵਾਸਤੇ ਟਿਕਟਾਂ ਲੈ ਲਈਆਂ ਔਰ ਟਿਕਟਾਂ ਲੈ ਕੇ ਆਪਣੇ ਮੁੰਡਿਆਂ ਨੂੰ ਜਿਤਾਉਣ ਦਾ ਹੀ ਸਾਰਾ ਜ਼ੋਰ ਲਾਉਂਦੇ ਰਹੇ, ਕਾਂਗਰਸ ਨੂੰ ਭੁੱਲ ਹੀ ਗਏ। ਹੁਣ ਜਦੋਂ ਉੱਥੇ ਪਰਿਵਾਰਵਾਦ ਦੀ ਗੱਲ ਜਿਹੜੀ ਜੀ ਉਹ ਉਭਾਰੀ ਜਾ ਰਹੀ ਆ, ਤੇ ਉੱਥੇ ਨਾਲ ਦੀ ਨਾਲ ਜਿਹੜੀ ਉਭਾਰਨ ਵਾਲੀ ਤਾਂ ਗੱਲ ਇਹ ਵੀ ਸੀਗੀ ਨਾ ਜੀ ਕਿ ਪਰਿਵਾਰਵਾਦ ਨੇ ਹੀ ਤਾਂ ਕਾਂਗਰਸ ਦਾ ਜਿਹੜਾ ਜੀ ਉਹ ਨੁਕਸਾਨ ਕੀਤਾ। ਅੱਜ ਵੀ ਜਿਹੜੀ ਕਾਂਗਰਸ ਹੈ ਉਹ ਗਾਂਧੀ ਪਰਿਵਾਰ ਦੇ ਉੱਤੇ ਹੀ ਟੇਕ ਜਿਹੜੀ ਉਹ ਕਿਉਂ ਰੱਖਦੀ, ਇਹ ਵੀ ਸਵਾਲ ਤਾਂ ਜਿਹੜਾ ਜੀ ਉਹ ਵੱਡਾ ਇਸ ਵੇਲੇ ਚੱਲ ਰਿਹਾ। ਬਿਲਕੁਲ, ਜਿਹੜੇ ਇਹਨਾਂ ਦੇ ਵੱਡੇ ਵੱਡੇ ਲੀਡਰ ਆਪਣੇ ਪਰਿਵਾਰ ਲਈ ਹੀ ਟਿਕਟਾਂ ਉਹਨਾਂ ਨੇ ਲਈਆਂ, ਭਾਵੇਂ ਪੰਜਾਬ ਵੀ ਹੋਵੇ ਵਿੱਚ ਹੀ ਆ। ਤੇ ਅੱਗੇ ਆਪਾਂ ਸੁਖਬੀਰ ਬਾਦਲ ਦੀ ਜੇ ਗੱਲ ਕਰੀਏ ਤਾਂ ਉਹ ਬਰਗਾੜੀ ਮੋਰਚੇ ਵਾਲਿਆਂ ਨੂੰ ਅਜੇ ਵੀ ਟੌਂਟ ਤੇ ਟੌਂਟੀ ਕਰੀ ਜਾ ਰਹੇ ਆ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਪਿਛਲੇ ਦਿਨਾਂ ਤੋਂ ਜਦੋਂ ਤੋਂ ਜਿਹੜੇ ਨਤੀਜੇ ਆਏ ਆ ਜੀ, ਉਦੋਂ ਤੋਂ ਤੁਸੀਂ ਦੇਖਿਆ ਹੋਵੇ ਤਾਂ ਸੁਖਬੀਰ ਸਿੰਘ ਬਾਦਲ ਹੁਰੀ ਜਿਹੜੀਆਂ ਕੈਲਕੂਲੇਸ਼ਨਸ ਦੱਸ ਰਹੇ ਆ, ਉਹਨਾਂ ਦੀਆਂ ਕੈਲਕੂਲੇਸ਼ਨ ਦੇ ਮੁਤਾਬਕ, ਕਿਉਂਕਿ ਉਹ ਭੰਬਲ ਭੂਸੇ ਦੇ ਵਿੱਚ ਪਾਉਣ ਦੀ ਜਿਹੜਾ ਜੀ ਉਹ ਕੋਸ਼ਿਸ਼ ਦੇ ਵਿੱਚ ਨੇ, ਇਸ ਗੱਲ ਨੂੰ ਜਿਹੜਾ ਜੀ ਲੈ ਕੇ ਕਿ ਜਿਹੜਾ ਅਕਾਲੀ ਦਲ ਹੈ ਉਹਨੇ ਤਾਂ ਬਹੁਤ ਵੱਡਾ ਮਾਰਕਾ ਜਿਹੜਾ ਜੀ ਉਹ ਮਾਰ ਲਿਆ, ਕਿਉਂਕਿ ਸੀਟਾਂ ਜਿਹੜੀਆਂ ਜਿੱਤੀਆਂ ਬਾਦਲ ਪਰਿਵਾਰ ਨੇ ਜਿੱਤੀਆਂ, 2 ਅਕਾਲੀ ਦਲ ਤਾਂ ਹਾਰ ਗਿਆ। ਇਦੋਂ ਪਹਿਲਾਂ ਕਿ ਅਕਾਲੀ ਦਲ ਜਿਹੜਾ ਜੀ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਜਿਹੜੇ ਜੀ ਉਹ ਖੜੇ ਹੋਣ। ਅੱਜ ਵੈਸੇ ਮੀਟਿੰਗ ਜਿਹੜੀ ਆ ਉਹ ਅਕਾਲੀ ਦਲ ਦੀ ਹੋ ਰਹੀ ਆ, ਉਹਦੇ ਵਿੱਚ ਕੀ ਕੁਛ ਹੁੰਦਾ ਇਹ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਸਾਹਮਣੇ ਆ ਜਾਊਗਾ। ਇਹਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਅੰਕੜੇ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਤਾਂ ਕਾਂਗਰਸ ਤੋਂ ਭੋਰਾ ਕੁ ਪਿਛਾਂਹ ਜਿਹੜਾ ਜੀ ਉਹ ਰਹਿ ਗਏ। ਇਹਦੇ 37% ਵੋਟਾਂ ਕਾਂਗਰਸ ਨੂੰ ਪਈਆਂ, 30% ਸਾਨੂੰ ਜਿਹੜੀਆਂ ਜੀ ਉਹ ਪੈ ਗਈਆਂ ਨੇ। ਔਰ ਉਹ ਕਹਿੰਦੇ ਸਾਡੀਆਂ ਵੋਟਾਂ ਜਿਹੜੀਆਂ ਕਾਂਗਰਸ ਦੇ ਮੁਕਾਬਲੇ ਭੋਰਾ ਕੁ ਜਿਹੜੀਆਂ ਜੀ ਉਹ ਘੱਟ ਨੇ, ਜਦੋਂ ਕਿ ਆਮ ਆਦਮੀ ਪਾਰਟੀ ਨੂੰ ਉਹ ਕਹਿੰਦੇ ਕਿ ਉਹਦੀ ਸਾਰੀ ਵੋਟ ਬੈਂਕ ਜਿਹੜਾ ਜੀ ਉਹ ਖੁਰ ਗਿਆ। ਔਰ ਇਹ ਕਹਿੰਦੇ ਆ ਕਿ ਹੁਣ ਤਾਂ ਅਕਾਲੀ ਦਲ ਜਿਹੜਾ ਜੀ ਉਹ ਰਹਿ ਗਿਆ, ਔਰ ਅਕਾਲੀ ਦਲ ਉਹ ਕਹਿੰਦੇ ਆ ਕਿ 2022 ਦੇ ਵਿੱਚ ਜਿਹੜੀ ਜੀ ਉਹ ਅਗਲੀ ਸਰਕਾਰ ਬਣਾਊਗਾ। ਇਹਦੇ ਦੌਰਾਨ ਪਿਛਲੇ ਦਿਨਾਂ ਤੋਂ ਨਿਰੰਤਰ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਜਾ ਕੇ ਉਹਨਾਂ ਨੇ ਜਿਹੜਾ ਬਰਗਾੜੀ ਮੋਰਚੇ ਵਾਲੇ ਸੀ ਉਹਨਾਂ ਦੇ ਉੱਤੇ ਸ਼ਬਦੀ ਹਮਲਾ ਫੇਰ ਬੋਲਿਆ ਜੀ। ਇਹ ਗੱਲ ਆਖੀ ਕਿ ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਕਹਿੰਦੇ ਕਿ ਉਹਨਾਂ ਨੇ ਇੱਕ ਬੰਦਾ ਆਪਣਾ ਬਠਿੰਡੇ ਤੋਂ ਖੜਾ ਕੀਤਾ ਸੀ, ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੀ ਵੋਟਾਂ ਜਿਹੜੀਆਂ ਦੀ ਉਹ ਲਿਜਾ ਸਕਿਆ, ਜ਼ਮਾਨਤ ਉਹਦੀ ਵੀ ਜ਼ਬਤ ਹੋ ਗਈ। ਕਹਿੰਦੇ ਸੁਖਪਾਲ ਸਿੰਘ ਖਹਿਰਾ ਹੋਰੀ ਇਹਦਾ ਧਿਰ ਬਣੇ ਸੀਗੇ ਔਰ ਉਹ ਉੱਥੋਂ ਵੋਟਾਂ ਗਿਣ ਕੇ ਆ ਗਏ ਸੀ ਬਰਗਾੜੀ ਤੋਂ, ਉਹਨਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ। ਨਾਲ ਦੀ ਨਾਲ ਇਹ ਵੀ ਕਹਿੰਦੇ ਕਿ ਕਾਂਗਰਸ ਦੇ ਪ੍ਰਧਾਨ ਸਭ ਤੋਂ ਵੱਧ ਬੋਲਦੇ ਸੀਗੇ, ਉਹ ਵੀ ਆਪਣੀ ਸੀਟ ਜਿਹੜੀ ਜੀ ਉਹ ਹਾਰ ਗਏ। ਉਹ ਕਹਿੰਦੇ ਕਿ ਅਸੀਂ ਤਾਂ ਪਹਿਲਾਂ ਹੀ ਅਰਦਾਸ ਜਿਹੜੀ ਸੀ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਰਾਜਨੀਤੀ ਕਰਦੇ ਆ ਉਹਨਾਂ ਦਾ ਬੇੜਾ ਗਰਕ ਹੋ ਜਾਏ, ਤੇ ਉਹ ਕਹਿੰਦੇ ਜੀ ਕਿ ਉਹਨਾਂ ਦਾ ਬੇੜਾ ਗਰਕ ਤਾਂ ਜਿਹੜਾ ਉਹ ਹੋ ਗਿਆ। ਭਾਰਤ ਇਹ ਸੀਟਾਂ ਜਿਹੜੀਆਂ ਗਿਣ ਕੇ ਇਹਦੇ ਵਿੱਚ ਉਹ ਬੇੜਾ ਗਰਕ ਜਿਹੜਾ ਜੀ ਉਹ ਦੱਸਦੇ ਆ। ਉਹ ਕਿਤੇ ਵੀ ਇਹ ਗੱਲ ਨਹੀਂ ਜਿਹੜੀ ਦੱਸਦੇ ਕਿ ਅਕਾਲੀ ਦਲ ਨੂੰ ਆਈਆਂ 10 ਦੇ ਵਿੱਚੋਂ 8 ਸੀਟਾਂ ਉਹ ਹਾਰ ਗਿਆ। ਸਿਰਫ ਬਾਦਲ ਪਰਿਵਾਰ ਜਿਹੜਾ ਸੀਗਾ ਜੀ ਉਹਨੇ ਸਾਰਾ ਅਕਾਲੀ ਦਲ ਢਾਹ ਛੱਡਿਆ ਇਹਨਾਂ 2 ਸੀਟਾਂ ਦੇ ਉੱਤੇ, ਉੱਥੇ ਹੀ ਉਹ 2 ਜਗ੍ਹਾ ਦੇ ਉੱਤੇ ਜਿਹੜਾ ਉਹ ਜਿੱਤਿਆ। ਇਹਦੇ ਬਾਵਜੂਦ ਜਿਹੜੀਆਂ ਬਰਗਾੜੀ ਵਾਲੀਆਂ ਧਿਰਾਂ ਨੇ, ਚਾਹੇ ਉਹ ਮੁਤਵਾਦੀ ਜਥੇਦਾਰ ਧਿਆਨ ਸਿੰਘ ਵੰਡ ਨੇ, ਚਾਹੇ ਬਲਜੀਤ ਸਿੰਘ ਦਾਦੂਵਾਲ ਹੈ, ਚਾਹੇ ਸਿਮਰਨਜੀਤ ਸਿੰਘ ਮਾਨ ਨੇ, ਚਾਹੇ ਬਾਕੀ ਜਿੰਨੀਆਂ ਉਹਨਾਂ ਦੇ ਨਾਲ ਜਿਹੜੀਆਂ ਧਿਰਾਂ ਸੀਗੀਆਂ, ਸਭ ਨੂੰ ਪਤਾ ਕਿ ਪੈਸੇ ਨੂੰ ਲੈ ਕੇ ਕਿਵੇਂ ਜਿਹੜਾ ਜੀ ਉਹ ਖਿਲਾਰਾ ਇਹਨਾਂ ਦਾ ਪਿਆ। ਉਹ ਕੋਈ ਵੀ ਜਿਹੜਾ ਵਿਅਕਤੀ ਆ
ਉਹ ਮੂਹਰੇ ਆ ਕੇ ਇਹਨਾਂ ਗੱਲਾਂ ਦੇ ਜਵਾਬ ਦੇਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂਗਾ। ਸੁਖਬੀਰ ਸਿੰਘ ਬਾਦਲ ਹੋਰੀ ਇਹ ਗੱਲ ਪ੍ਰਚਾਰ ਰਹੇ ਆ ਕਿ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਮੁੱਦਾ ਖਤਮ ਹੋ ਚੁੱਕਿਆ। ਬਿਲਕੁਲ ਜੀ, ਵੈਸੇ ਤਾਂ ਲੋਕਾਂ ਨੇ ਸਾਬਤ ਹੀ ਕਰ ਦਿੱਤਾ, ਬਾਕੀ ਲੈਣ ਦੇਣ ਵੀ ਸੀਗਾ ਇਹਨਾਂ ਦਾ। ਤੇ ਅੱਗੇ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਚੋਣਾਂ ਤੋਂ ਬਾਅਦ ਪੰਜਾਬੀਆਂ ਨੂੰ ਬਿਜਲੀ ਦੇ ਬਿੱਲਾਂ ਦਾ ਵੱਡਾ ਝਟਕਾ। ਬਿਲਕੁਲ ਜੀ, ਐਕਚੁਅਲੀ 8 ਸੀਟਾਂ ਜਿੱਤ ਕੇ ਦਿੱਤੀਆਂ ਨੇ ਪੰਜਾਬੀਆਂ ਨੇ, ਫਿਰ ਸਰਕਾਰ ਨੇ ਵੀ ਕੁਝ ਜਿਹੜਾ ਜੀ ਉਹ ਤੋਹਫਾ ਦੇਣਾ ਸੀਗਾ ਉਹ ਦਿੱਤਾ ਜੀ। ਔਰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸੂਬੇ ਦੇ ਵਿੱਚ ਚਾਲੂ ਮਾਲੀ ਸਾਲ ਦੇ ਵਾਸਤੇ ਨਵੀਆਂ ਬਿਜਲੀ ਦਰਾਂ ਦਾ ਐਲਾਨ ਕਰਤਾ ਜੀ। ਲੋਕਾਂ ਦੇ ਉੱਤੇ 564 ਕਰੋੜ ਦਾ ਜਿਹੜਾ ਜੀ ਉਹ ਨਵਾਂ ਸਾਲਾਨਾ ਵਿੱਤੀ ਬੋਝ ਪਾ ਦਿੱਤਾ। ਕਮਿਸ਼ਨ ਨੇ ਸੰਸਦੀ ਚੋਣਾਂ ਦਾ ਅਮਲ ਖਤਮ ਹੁੰਦਿਆਂ ਸਾਰ ਬਿਜਲੀ ਦੇ ਵਿੱਚ ਜਿਹੜੀ ਵਾਧੇ ਆ ਉਹਨੂੰ ਹਰੀ ਝੰਡੀ ਜਿਹੜੀ ਜੀ ਉਹ ਦੇ ਦਿੱਤੀ ਆ। ਇਹਦੇ ਵਿੱਚ ਕੋਈ ਖੇਤਰ ਜਿਹੜਾ ਜੀ ਉਹ ਛੱਡਿਆ ਨਹੀਂ। ਸਭ ਦੇ ਉੱਤੇ ਇਹ ਨਵੀਆਂ ਦਰਾਂ ਜਿਹੜੀਆਂ ਦੀ ਉਹ ਲਾਗੂ ਹੋ ਗਈਆਂ। ਔਰ ਇਹ ਜਿਹੜੀਆਂ ਨਵੀਆਂ ਜਿਹੜੀਆਂ ਦਰਾਂ ਨੇ 1 ਜੂਨ ਤੋਂ ਜਿਹੜੀਆਂ ਦੀ ਹੋਣਗੀਆਂ। ਸਰਕਾਰ ਦੀ ਜਿਹੜੀ ਮਾਲੀ ਹਾਲਤ ਆ ਉਹ ਗੰਭੀਰ ਹੋਣ ਕਰਕੇ ਜਿਹੜਾ ਪਿਛਲਾ ਵਿੱਤੀ ਸਾਲ ਸੀਗਾ ਇਹਦੇ ਦੌਰਾਨ ਸਬਸਿਡੀ ਨਾਲੋਂ 5292 ਕਰੋੜ ਰੁਪਏ ਘੱਟ ਅਦਾ ਜਿਹੜੇ ਜੀ ਉਹ ਬਿਜਲੀ ਬੋਰਡ ਨੂੰ ਕੀਤੇ ਗਏ ਸੀਗੇ। ਇਹਦੇ ਵਾਸਤੇ ਕਮਿਸ਼ਨ ਨੇ ਚਾਲੂ ਮਾਲੀ ਸਾਲ ਦੇ ਦੌਰਾਨ ਸਰਕਾਰ ਨੂੰ ਹਦਾਇਤ ਕੀਤੀ ਸੀਗੀ ਕਿ 14,974 ਕਰੋੜ ਰੁਪਈਆ ਪਾਵਰਕਾਮ ਨੂੰ ਅਦਾ ਕੀਤਾ ਜਾਵੇ। ਖਪਤਕਾਰਾਂ ਦੇ ਸਾਰੇ ਵਰਗਾਂ ਦੇ ਵਾਸਤੇ ਵੱਧਵੇਂ ਖਰਚੇ ਜਿਹੜੇ ਫਿਕਸ ਚਾਰਜਸ ਨੇ 5 ਰੁਪਏ ਤੋਂ ਵਧਾ ਕੇ 10 ਰੁਪਏ ਕਰਤੇ ਆ। ਚਾਲੂ ਜਿਹੜਾ ਵਰ੍ਹੇ ਦੇ ਦੌਰਾਨ ਸਰਕਾਰ ਦੇ ਵੱਲੋਂ ਖੇਤੀ ਖੇਤਰ ਦੇ ਵਾਸਤੇ 760 ਕਰੋੜ ਰੁਪਏ, ਦਲਿਤਾਂ ਨੂੰ 1416 ਕਰੋੜ ਰੁਪਏ, ਗੈਰ ਦਲਿਤ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ 88 ਕਰੋੜ ਰੁਪਏ, ਪਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਨੂੰ 117 ਕਰੋੜ ਰੁਪਏ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ 84 ਲੱਖ ਰੁਪਏ ਦੀ ਸਬਸਿਡੀ ਜਿਹੜੀ ਜੀ ਉਹ ਦਿੱਤੀ ਜਾਣੀ ਆ। ਹੁਣ ਸਬਸਿਡੀ ਦਿੱਤੀ ਕਿੱਥੋਂ ਜਾਵੇ? ਦੂਜੇ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਇਹ ਬੋਝ ਪਾ ਦਿੱਤਾ। ਸਰਕਾਰ ਸਬਸਿਡੀ ਦਾ ਪੈਸਾ ਪਾਵਰਕਾਮ ਨੂੰ ਅਦਾ ਕਿੱਥੋਂ ਕਰੂਗੀ? ਐਡੇ ਵੱਡੇ ਮਾਲੀ ਸੰਕਟ ਦੇ ਵਿੱਚੋਂ ਜਿਹੜੀ ਦੀ ਉਹ ਲੰਘ ਰਹੀ ਹੈ। ਔਰ ਜਿਹੜੇ ਘਰੇਲੂ ਖਪਤਕਾਰ ਨੇ ਹੁਣ 100 ਯੂਨਿਟ ਤੱਕ ਦੀ ਖਪਤ ਦੇ ਵਾਸਤੇ 4 ਰੁਪਏ 91 ਪੈਸੇ ਤੋਂ ਵਧਾ ਕੇ 4 ਰੁਪਏ 99 ਪੈਸੇ ਹੋ ਗਿਆ। 101 ਤੋਂ ਲੈ ਕੇ 300 ਯੂਨਿਟ ਤੱਕ ਦੀ ਖਪਤ ਜਿਹੜੀ ਹੈ 6 ਰੁਪਏ 51 ਪੈਸੇ ਤੋਂ ਵਧਾ ਕੇ 6 ਰੁਪਏ 59 ਪੈਸੇ। 301 ਤੋਂ 500 ਤੱਕ ਦੀ ਖਪਤ 7 ਰੁਪਏ 12 ਪੈਸੇ ਤੇ 7 ਰੁਪਏ 20 ਪੈਸੇ। ਔਰ 500 ਯੂਨਿਟ ਤੋਂ ਵੱਧ ਯੂਨਿਟ ਦੀ ਖਪਤ ਜਿਹੜੀ ਆ 7 ਰੁਪਏ 41 ਪੈਸੇ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਹੈ। ਸੋ ਇਹ ਜਿਹੜੀਆਂ ਦਰਾਂ ਨੇ ਵਧੀਆਂ ਹੋਈਆਂ 1 ਜੂਨ ਤੋਂ ਲਾਗੂ ਜਿਹੜੀਆਂ ਦੀ ਉਹ ਹੋਣਗੀਆਂ। ਔਰ ਇਹ ਜਿਹੜਾ ਝਟਕਾ ਜੀ ਇਹ ਪਹਿਲਾ ਝਟਕਾ ਅਜੇ ਹੋਰ ਕੁਝ ਝਟਕੇ ਜਿਹੜੇ ਆ ਜੀ ਉਮੀਦ ਹੈ ਕਿ ਆਉਣ ਦੀ ਵੇ ਹੋਣਗੇ ਜੀ ਜਿਹੜੀ ਸਰਕਾਰ ਲਗਾਊਗੀ, ਕਿਉਂਕਿ ਵਿੱਤੀ ਹਾਲਤ ਦੀ ਵੱਡੀ ਮੁਸ਼ਕਲ ਦੇ ਵਿੱਚੋਂ ਤਾਂ ਲੰਘ ਰਹੀ ਹੈ ਜੀ। ਬਿਲਕੁਲ ਜੀ, ਫਿਰ ਆਪਣੇ ਲਈ ਇਸ ਤੱਕ ਖਜ਼ਾਨੇ ਇਹਨਾਂ ਦੇ ਖੁੱਲੇ ਰਹਿੰਦੇ ਆ। ਤੇ ਅੱਗੇ ਆਪਾਂ ਫਰੀਦਕੋਟ ਵਾਲੇ ਕਾਂਡ ਦੀ ਜੇ ਗੱਲ ਕਰੀਏ, ਮੁੰਡਾ ਜਸਪਾਲ ਸਿੰਘ ਪੁਲਿਸ ਨੇ ਲਾਪਤਾ ਕਰ ਦਿੱਤਾ ਸੀ। ਸਿੱਟ ਦੇ ਹੱਥ ਕੁਛ ਨਹੀਂ ਲੱਗਾ ਅਜੇ ਵੀ ਖਾਲੀ। ਬਿਲਕੁਲ ਜੀ, ਇਹ ਮਾਮਲਾ ਜਿਵੇਂ ਜਿਵੇਂ ਦਿਨ ਜਿਹੜੇ ਦੀ ਉਹ ਪਈ ਜਾਂਦੇ ਆ ਇਹ ਹੋਰ ਉਲਝਦਾ ਤੁਰਿਆ ਜਾ ਰਿਹਾ ਜੀ, ਗੁੰਝਲਦਾਰ ਹੁੰਦਾ ਤੁਰਿਆ ਜਾ ਰਿਹਾ। ਤੁਸੀਂ ਦੇਖੋ ਕਿ ਇੰਨੇ ਦਿਨ ਜਿਹੜੇ 10 ਦਿਨ ਬੀਤ ਜਾਣ ਤੋਂ ਬਾਅਦ 9 ਦਿਨਾਂ ਤੋਂ ਪੜਤਾਲ ਦੇ ਵਿੱਚ ਰੁੱਝੇ 20 ਪੁਲਿਸ ਆਫੀਸਰ ਜਿਹੜੀ ਹੈ ਸਿੱਟ ਬਣੀ ਸੀਗੀ, ਉਹਦਾ ਕੋਈ ਸਿੱਟਾ ਕੱਢਣ ਦੇ ਵਿੱਚ ਫੇਲ ਰਹੇ ਆ। 18 ਮਈ ਦੀ ਰਾਤ ਨੂੰ ਪਿੰਡ ਰੱਤੀ ਰੋੜੀ ਦੇ ਗੁਰਦੁਆਰੇ ਦੇ ਵਿੱਚੋਂ ਹਿਰਾਸਤ 'ਚ ਲਏ ਗਏ। 19 ਮਈ ਨੂੰ ਤੜਕੇ 4 ਵਜੇ CIA ਸਟਾਫ ਦੇ ਵਿੱਚ ਹਿਰਾਸਤੀ ਮੌਤ ਦੇ ਵਿੱਚ ਮਾਰੇ ਗਏ ਜਿਹੜਾ ਜਸਪਾਲ ਸਿੰਘ ਸੀਗਾ ਉਹਦੀ ਅਜੇ ਤੱਕ ਲਾਸ਼ ਨਹੀਂ ਲੱਭੀ। ਇਹ ਕਿਹਾ ਜਾ ਰਿਹਾ ਕਿ ਉਹਦੀ ਲਾਸ਼ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ, ਜਿਹੜੀ ਕਿ ਰਾਜਸਥਾਨ ਫੀਡਰ ਦੇ ਵਿੱਚ ਸੁੱਟੀ ਗਈ ਸੀ। ਹੁਣ ਸਵਾਲ ਇਹ ਆ ਕਿ ਕੀ ਉਹ ਰਾਜਸਥਾਨ ਫੀਡਰ ਦੇ ਵਿੱਚ ਸੁੱਟੀ ਗਈ ਸੀ ਜਾਂ ਉਹਦੇ ਕਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣਾ ਕੇ ਜਿਹੜੀ ਫੀਡਰ ਦੇ ਵਿੱਚ ਸੁੱਟੀ ਗਈ ਸੀ, ਇਹ ਸਵਾਲ ਹੈ। ਜੇ ਇੰਨੇ ਦਿਨਾਂ ਤੱਕ ਨਹੀਂ ਲੱਭੀ, ਉਹ ਫੁੱਲ ਕੇ ਉੱਪਰ ਜਿਹੜੀ ਜੀ ਉਹ ਨਹੀਂ ਆਈ, ਤੇ ਕੋਈ ਨਾ ਕੋਈ ਇਹਦੇ ਪਿੱਛੇ ਤਾਂ ਜਿਹੜੇ ਜੀ ਉਹ ਕਾਰਨ ਹੋਣਗੇ। ਜਸਪਾਲ ਦੇ ਜਿਹੜੇ ਵਾਰਸ ਨੇ ਉਹਨਾਂ ਦੇ ਲਾਸ਼ ਲੈਣ ਦੇ ਵਾਸਤੇ ਜਦੋਂ ਪੁਲਿਸ ਦੇ ਦਫ਼ਤਰਾਂ ਦੇ ਗੇੜੇ ਕੱਢਣੇ ਸ਼ੁਰੂ ਕੀਤੇ ਤਾਂ ਪੁਲਿਸ ਵਾਲਿਆਂ ਨੇ ਇਹਦੀ ਮੀਟਿੰਗ ਜਿਹੜੀ ਸੀ ਉਹ ਮੀਟਿੰਗ ਸੱਦੀ। ਤਾਂ ਇਹਦੇ ਵਿੱਚ ਇੱਕ ਨਵਾਂ ਮੋੜ ਇਹ ਆ ਗਿਆ ਕਿ ਜਿਹੜਾ CIA ਸਟਾਫ ਆ ਜਿੱਥੇ ਜਸਪਾਲ ਨੂੰ ਲਿਆ ਕੇ ਰੱਖਿਆ ਗਿਆ ਸੀਗਾ, ਉਹਦਾ ਜਿਹੜਾ ਇੰਚਾਰਜ ਸੀ ਇੰਸਪੈਕਟਰ ਨਰਿੰਦਰ ਸਿੰਘ, ਉਹਦੀ ਖੁਦਕੁਸ਼ੀ ਹੋ ਜਾਂਦੀ ਹੈ। ਉਹ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਖੁਦਕੁਸ਼ੀ ਨਹੀਂ ਕਰਦਾ, ਬਲਕਿ ਜਿਹੜੇ ਉਹਦਾ ਗਨਮੈਨ ਆ ਉਹਦੀ AK-47 ਲੈ ਕੇ ਆਪਣੀ ਵੱਖੀ 'ਚ ਗੋਲੀ ਮਾਰਦਾ। ਇਹ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਹੋ ਗਿਆ। ਹੁਣ ਜਿਹੜਾ ਜੀ ਪੁਲਿਸ ਨੇ ਬੇਸ਼ੱਕ 6 ਜਾਣਿਆਂ ਦੇ ਉੱਤੇ ਅਗਵਾ ਦਾ ਪਰਚਾ ਤਾਂ ਦਰਜ ਕੀਤਾ। ਇਹਦੇ ਵਿੱਚ ਜਿਹੜੀ ਔਰਤ ਪੁਲਿਸ ਨੇ ਗ੍ਰਿਫਤਾਰ ਕੀਤੀ ਆ ਕਪੂਰਥਲੇ ਤੋਂ, ਪਰਮਿੰਦਰ ਕੌਰ,
ਉਹਨੇ ਕੀ ਦੱਸਿਆ ਇਹਦੇ ਬਾਰੇ ਪੁਲਿਸ ਕੋਈ ਭੇਦ ਜਿਹੜਾ ਜੀ ਉਹ ਖੋਲਣ ਦੇ ਵਾਸਤੇ ਅਜੇ ਤਿਆਰ ਨਹੀਂ ਗੀ। ਇਹ ਕਿਹਾ ਜਾਂਦਾ ਕਿ ਪਰਮਿੰਦਰ ਕੌਰ ਜਿਹੜੀ ਹੈ ਉਹਦੀ ਜਿਹੜੀ ਲੜਕੀ ਸੀ ਉਹਦੇ ਨਾਲ ਜਸਪਾਲ ਸਿੰਘ ਜਿਹੜਾ ਸੀਗਾ ਜੀ ਇਹਦੇ ਕੋਈ ਰਿਲੇਸ਼ਨ ਸੀਗੇ। ਇਹ ਦੋਵੇਂ ਵਿਆਹ ਜਿਹੜਾ ਜੀ ਉਹ ਕਰਾਉਣਾ ਚਾਹੁੰਦੇ ਸੀ, ਜਦੋਂ ਕਿ ਜਿਹੜੀ ਇਹ ਪਰਮਿੰਦਰ ਕੌਰ ਹੈ ਉਹਨੇ ਆਪਣਾ ਦੂਜਾ ਵਿਆਹ ਜਿਹੜਾ ਜੀ ਇੱਕ ਵਿਅਕਤੀ ਦੇ ਨਾਲ ਕਰਵਾਇਆ ਸੀਗਾ, ਜਿਹੜਾ ਕਿ ਇਹ ਨਹੀਂ ਸੀ ਚਾਹੁੰਦਾ ਕਿ ਰਣਬੀਰ ਸਿੰਘ ਉਹਦਾ ਨਾਮ ਸੀਗਾ, ਕਿ ਇਹ ਉਹਦੀ ਕੁੜੀ ਦਾ ਵਿਆਹ ਐਕਚੁਅਲੀ ਉਹਦੀ ਪਹਿਲੀ ਵਾਈਫ ਸੀ ਜਿਹੜੀ ਕੁੜੀ ਸੀ ਕਿ ਉਹਦਾ ਵਿਆਹ ਜਸਪਾਲ ਦੇ ਨਾਲ ਹੋਵੇ। ਇਹਦੇ ਉੱਤੇ ਉਹਨੂੰ ਇਤਰਾਜ਼ ਸੀਗਾ। ਹੁਣ ਸਵਾਲ ਵੱਡਾ ਇਹ ਹੁੰਦਾ ਕਿ ਰਣਬੀਰ ਸਿੰਘ ਜਿਹੜਾ ਸੀਗਾ ਉਹ ਕੀ ਐਡੀ ਕੁ ਵੱਡੀ ਚੀਜ਼ ਹੈ ਕਿ ਪੁਲਿਸ ਤੱਕ ਉਹਦੀ ਇੰਨੀ ਅਪਰੋਚ ਸੀ ਕਿ ਉਹਨੇ ਜਸਪਾਲ ਨੂੰ ਜਿਹੜਾ ਚੁਕਵਾ ਵੀ ਦਿੱਤਾ ਤੇ ਮਰਵਾ ਵੀ ਦਿੱਤਾ। ਔਰ ਇਹਦੇ ਵਿੱਚ ਫਰੀਦਕੋਟ ਦੇ ਜਿਹੜੇ MLA ਕੁਸ਼ਲਦੀਪ ਸਿੰਘ ਢਿੱਲੋਂ ਹੋਰੀ ਜਿਨ੍ਹਾਂ ਦਾ ਨਾਮ ਆਉਂਦਾ ਜੀ, ਉਹਨਾਂ ਦਾ ਇਹਦੇ ਵਿੱਚ ਕੀ ਰੋਲ ਸੀਗਾ? ਇਹ ਇੱਕ ਬਹੁਤ ਵੱਡਾ ਭੇਦ ਜਿਹੜਾ ਜੀ ਅਜੇ ਵੀ ਬਣਿਆ ਹੋਇਆ, ਜਿਹਦੇ ਤੋਂ ਪੁਲਿਸ ਪਰਦਾ ਨਹੀਂ ਚੁੱਕ ਰਹੀ। ਰਣਬੀਰ ਸਿੰਘ ਕਿੱਥੇ ਆ? ਪੁਲਿਸ ਨੇ ਉਹਨੂੰ ਜਿਹੜਾ ਜੀ ਗ੍ਰਿਫਤਾਰ ਕਿਉਂ ਨਹੀਂ ਕੀਤਾ? ਕੀ ਉਹ ਉਹਦੀ ਪਹੁੰਚ ਤੋਂ ਬਾਹਰ ਹੈ? ਪਰਮਿੰਦਰ ਕੌਰ ਨੇ ਕੀ ਕੁਝ ਜਿਹੜਾ ਜੀ ਉਹ ਦੱਸਿਆ ਇਹਦੇ ਵਿੱਚ? ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਕੱਲ ਨੂੰ ਜਿਹੜੀਆਂ ਸੰਘਰਸ਼ ਕਰ ਰਹੀ ਕਮੇਟੀ ਆ ਉਹਨੇ ਪੰਜਾਬ ਭਰ ਦੇ ਵਿੱਚੋਂ ਸੱਦਾ ਦਿੱਤਾ ਕਿ ਉਹ ਪੰਜਾਬ ਭਰ ਦੇ ਲੋਕ ਜਿਹੜੇ ਨੇ ਫਰੀਦਕੋਟ ਦੇ ਵਿੱਚ ਇਕੱਠੇ ਹੋਣ ਤੇ ਹਿਰਾਸਤੀ ਮੌਤ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਖੜਨ। ਵੇਖਣਾ ਇਹ ਹੋਊਗਾ ਕਿ ਜਿਹੜਾ ਕੱਲ ਵਾਲਾ ਇਕੱਠ ਹੁੰਦਾ ਉਦੋਂ ਪਹਿਲਾਂ ਕੀ ਅੱਜ ਜਿਹੜੀ ਸਥਿਤੀ ਹੈ ਉਹ ਕਿਸੇ ਕਿਸਮ ਦਾ ਕੋਈ ਖੁਲਾਸਾ ਕਰਦੀ ਹੈ ਜੀ। ਇਹ ਬਹੁਤ ਜ਼ਿਆਦਾ ਕੜੀਆਂ ਜੀ ਰਲਦੀਆਂ ਆ। ਤੇ ਅੱਗੇ ਗੱਲ ਕਰਦੇ ਆ ਜਿਹੜੀ ਮੁਫਤ ਬਿਜਲੀ ਦਿੱਤੀ ਜਾਂਦੀ ਆ, ਸਬਸਿਡੀ ਦਿੱਤੀ ਜਾਂਦੀ ਆ, ਤੇ ਉਹ ਕਿਸਾਨਾਂ ਨੂੰ ਦਿੱਤੀ ਜਾਂਦੀ, ਪਰ ਉਸ ਦੇ ਵਿੱਚ ਸਭ ਤੋਂ ਅਮੀਰ ਕਿਸਾਨ ਆ ਉਹ ਵੀ ਲਈ ਜਾਂਦੇ ਆ ਬਾਦਲਾਂ ਵਰਗੇ। ਦੇਖੋ ਜੀ, ਐਕਚੁਅਲੀ RTI ਆ, ਰਾਈਟ ਟੂ ਇਨਫੋਰਮੇਸ਼ਨ ਜਿਹੜੀ ਐਕਟ ਹੈ, ਉਹਦੇ ਤਹਿਤ ਜਿਹੜਾ ਜੀ ਇਹ ਚੀਜ਼ਾਂ ਸਾਹਮਣੇ ਆਈਆਂ ਨੇ। ਹਾਲਾਂਕਿ ਮੰਨਦੇ ਤਾਂ ਹੈ ਨਹੀਂ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਦਾਇਰ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਜਿਹੜੇ ਅਮੀਰ ਘਰਾਣੇ ਆ ਉਹਨਾਂ ਤੋਂ ਬਿਜਲੀ ਦੀ ਸਬਸਿਡੀ ਵਾਪਸ ਲਈ ਜਾਵੇ, ਤਾਂ ਉਹਦੇ ਵਿੱਚ ਜਿਹੜੀ ਸਰਕਾਰ ਹੈ, ਸਰਕਾਰ ਨੇ ਆਪਣਾ ਪੱਖ ਪੇਸ਼ ਕੀਤਾ। ਉਹ ਕਹਿੰਦੇ ਜੀ ਮੁੱਖ ਮੰਤਰੀ ਹੋਰਾਂ ਨੇ ਅਪੀਲ ਕੀਤੀ ਹੋਈ ਆ, ਔਰ ਅਪੀਲ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਜਿਹੜੇ ਵੱਡੇ ਘਰਾਣੇ ਨੇ, ਅਮੀਰ ਘਰਾਣੇ ਨੇ, ਉਹ ਬਿਜਲੀ ਦੀ ਸਬਸਿਡੀ ਛੱਡਣ। ਹੁਣ ਸਵਾਲ ਇਹ ਆ ਕਿ ਅਪੀਲ ਦੇ ਉੱਤੇ ਕਿਹਨੇ ਛੱਡਣੀ ਆ? ਕੌਣ ਜਿਹੜਾ ਜੀ ਉਹ ਛੱਡਦਾ? ਕੋਈ ਵੀ ਨਹੀਂ ਛੱਡਦਾ। ਜਿਹੜੀ RTI ਆ ਉਹ ਕਹਿੰਦੀ ਹੈ ਕਿ ਸੂਬੇ ਦੇ ਵਿੱਚ ਸਭ ਤੋਂ ਅਮੀਰ ਬਾਦਲ ਪਰਿਵਾਰ ਟਿਊਬਵੈਲ ਮੋਟਰਾਂ ਦੇ ਉੱਤੇ ਪੰਜਾਬ ਸਰਕਾਰ ਤੋਂ ਸਬਸਿਡੀ ਲੈ ਰਿਹਾ ਤੇ ਸਰਕਾਰ ਦੇ ਵੱਲੋਂ ਇਸ ਪਰਿਵਾਰ ਨੂੰ ਜਿਹੜੇ ਜੀ 1,11,276 ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ। ਜਦੋਂ ਕਿ ਲੋਕ ਸਭਾ ਚੋਣਾਂ 2019 ਦੇ ਵਿੱਚ ਜਿਹੜੀ ਇਸ ਪਰਿਵਾਰ ਦੀ ਨੂੰਹ ਆ ਹਰਸਿਮਰਤ ਕੌਰ ਬਾਦਲ ਤੇ ਬਠਿੰਡਾ ਤੋਂ ਤੇ ਉਹਨਾਂ ਦੇ ਪਤੀ ਸਾਬਕਾ ਉਪ ਮੁੱਖ ਮੰਤਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਚੋਣ ਜਿਹੜਾ ਜੀ ਉਹ ਜਿੱਤੇ ਆ। ਔਰ ਇਹਨਾਂ ਦੋਹਾਂ ਮੈਂਬਰਾਂ ਨੇ ਚੋਣ ਕਮਿਸ਼ਨ ਦੇ ਕੋਲੇ ਆਪਣੇ ਜਿਹੜੇ ਨਾਮਜ਼ਦਗੀ ਫਾਰਮ ਦਾਖਲ ਕੀਤੇ ਆ, ਉਹਦੇ ਵਿੱਚ ਹਲਫਨਾਮਾ ਦੇ ਵਿੱਚ ਜਾਇਦਾਦ ਜਿਹੜੀ ਹੈ ਜੀ ਉਹਦੇ ਵਿੱਚ ਖੁਲਾਸਾ ਕਰਦਿਆਂ ਹੋਇਆ ਜਿਹੜੇ ਹਰਸਿਮਰਤ ਕੌਰ ਬਾਦਲ ਤੇ ਜਿਹੜੇ ਸੁਖਬੀਰ ਕੌਰ ਬਾਦਲ ਨੇ ਉਹਨਾਂ ਦੇ ਕੋਲੇ ਬੈਂਕ ਬੈਲੈਂਸ ਤੇ ਇਨਵੈਸਟਮੈਂਟ ਦੇ ਸਣੇ 100 ਕਰੋੜ ਰੁਪਈਆ ਹੈ। RTI ਦੇ ਮੁਤਾਬਕ ਪਰਿਵਾਰ ਦੇ ਕੋਲੇ 3 ਮੋਟਰਾਂ ਦੇ ਕਨੈਕਸ਼ਨ ਆ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਪੁੱਤਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਕੌਰ ਬਾਦਲ ਪਤਨੀ ਪ੍ਰਕਾਸ਼ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਪੁੱਤਰ ਰਘੂ ਰਾਜ ਸਿੰਘ ਦੇ ਉੱਤੇ ਜਿਹੜੇ ਇਹ ਕਨੈਕਸ਼ਨ ਚੱਲ ਰਹੇ ਆ। ਇਹਨਾਂ ਕਨੈਕਸ਼ਨਾਂ ਦੇ ਉੱਤੇ ਕਾਰਪੋਰੇਸ਼ਨ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ। ਜਿਹੜੇ ਸੂਚਨਾ ਮੰਗਣ ਵਾਲੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦੇ ਵਸਨੀਕ ਨੇ ਗੁਰਤੇਜ ਸਿੰਘ ਫੌਜੀ, ਉਹਨਾਂ ਨੇ ਕਾਰਪੋਰੇਸ਼ਨ ਤੋਂ ਇਹਦੀ ਡਿਟੇਲ ਜਿਹੜੀ ਆ ਜੀ ਉਹ ਮੰਗੀ ਸੀਗੀ, ਜਿਹਦੇ ਵਿੱਚ ਇਹ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਗਏ ਆ। ਹੁਣ ਸਵਾਲ ਜਿਹੜਾ ਜੀ ਇਹ ਆ, ਇੱਕ ਤਾਂ ਗੱਲ ਚੱਲਦੀ ਹੈ ਕਿ ਲੁੱਟ ਦੀ ਜਿਹੜੀ ਜੀ ਲੁੱਟ ਕਿਹੜੇ ਤਰੀਕੇ ਦੇ ਨਾਲ ਲੁੱਟੀ ਗਈ ਆ ਉਹ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ। ਉਹ ਇਹ ਲੁੱਟ ਹੈ ਜਿਹੜੀ ਦੀਦੀ ਨਹੀਂ, ਇਹ ਦੂਜੇ ਪਾਸੇ 100 ਕਰੋੜ ਰੁਪਏ ਦੇ ਮਾਲਕ ਬਿਜਲੀ ਦੀਆਂ ਮੋਟਰਾਂ ਦੇ ਉੱਤੇ ਸਬਸਿਡੀ ਲਈ ਜਾਂਦੇ ਆ। ਤੋ ਇਹ ਸਵਾਲ ਹੈ ਜੀ, ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਵਿਚਾਰੇ ਕਿਸੇ ਦੇ 50,000 ਦਾ ਕਰਜ਼ਾ, ਕਿਸੇ ਤੇ 60,000 ਦਾ ਕਰਜ਼ਾ, ਉਹ ਖੁਦਕੁਸ਼ੀਆਂ ਕਰੀ ਜਾਂਦੇ ਆ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ ਲੁੱਟ ਖਸੁੱਟ ਪਈ ਹੋਈ ਆ। ਤਾਂ ਅੱਗੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਇਹ ਪੈਸੇ ਬਚਾਉਣ ਦੇ ਲਈ ਵਿਧਾਇਕਾਂ ਦੀਆਂ ਗੱਡੀਆਂ ਦਾ ਤੇਲ ਘਟਾਊਗੀ। ਉਹ ਇੱਕ ਪੰਜਾਬੀ ਦੀ ਜਿਹੜੀ ਕਹਾਵਤ ਹੈ ਜੀ ਕਿ ਊਠ ਤੋਂ ਛਾਨਣੀ ਲਾਹ ਦੇਣ ਦੇ ਨਾਲ ਕਿਹੜਾ ਜਿਹੜਾ ਦੀ ਉਹ ਭਾਰ ਘਟ ਜਾਂਦਾ। ਪਰ ਇਹ ਹੱਥ ਪੱਲੇ ਜਿਹੜੇ ਦੀ ਉਹ ਮਾਰੇ ਜਾ ਰਹੇ ਆ। ਜਿੱਥੇ ਘਟਾਉਣ ਵਾਲੇ ਖਰਚੇ ਆ ਉੱਥੇ ਤਾਂ ਕੋਈ ਘਟਾਉਂਦਾ ਨੀਗਾ। ਉਹ ਖਰਚੇ ਕਿਵੇਂ ਲੋਕਾਂ ਦੇ ਗੱਲ ਪਾਏ ਜਾਂਦੇ ਆ ਜੀ। ਮਹਿੰਗੀਆਂ ਹੋਟਲਾਂ ਦੇ ਵਿੱਚ ਪਾਰਟੀਆਂ, ਜਨਮ ਦਿਨ ਜਿਹੜੇ ਦੀ ਉਹ ਮਨਾਉਣੇ ਤੇ 80 90 ਗੱਡੀਆਂ ਦੇ ਕਾਫਲੇ ਲੈ ਕੇ ਜਿਹੜਾ ਜੀ ਉਹ ਤੁਰਨਾ। ਉਹ ਤਾਂ ਹੋ ਸਕਦਾ ਕਿ ਜੇ ਕਾਫਲੇ ਛੋਟੇ ਕੀਤੇ ਜਾਣ ਤਾਂ ਕਿਤੇ ਕੁਝ ਘਟੇ, ਪਰ
ਜਿਹੜਾ ਜੀ ਵਿੱਤ ਵਿਭਾਗ ਹੈ ਜੀ ਉਹਨੇ ਇੱਕ ਨਵੀਂ ਜੁਗਤ ਲਾਈ ਹੈ। ਇਹ ਸਰਫਾ ਯੋਜਨਾ ਘੜੀ ਆ। ਇਹਦੇ ਵਿੱਚ ਮੁੱਖ ਮੰਤਰੀ ਤੇ ਵਜ਼ੀਰ ਹੁਣ ਤੇਲ ਦੀ ਖੁੱਲੀ ਵਰਤੋਂ ਨਹੀਂ ਕਰ ਸਕਣਗੇ। ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਤੇਲ ਖਰਚ ਦੇ ਉੱਤੇ ਕੱਟ ਲੱਗੂਗਾ। ਹੇਠਲੇ ਅਫਸਰਾਂ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਤੱਕ ਦੇ ਸਰਕਾਰੀ ਵਹੀਕਲ ਨੂੰ ਸਰਫਾ ਮੁਹਿੰਮ ਦੇ ਵਿੱਚ ਸ਼ਾਮਲ ਕੀਤਾ ਗਿਆ ਜੀ। ਔਰ ਇਹਦਾ ਮੁੱਖ ਜਿਹੜਾ ਉਦੇਸ਼ ਆ ਉਹ ਵਹੀਕਲ ਦੀ ਖਰੀਦ ਤੇ ਤੇਲ ਖਰਚ ਦੇ ਉੱਤੇ ਹੁੰਦੇ ਜਿਹੜਾ ਖਰਚਾ ਉਹਨੂੰ ਘਟਾਉਣਾ। ਇਹਦੀ ਜਿਹੜੀ ਤਜਵੀਜ਼ ਤਿਆਰ ਕੀਤੀ ਗਈ ਆ। ਹੁਣ ਪਤਾ ਨਹੀਂ ਜੀ ਇਹ ਤਜਵੀਜ਼ ਦੇ ਉੱਤੇ ਸਹੀ ਪੈਂਦੀ ਆ ਜਾਂ ਨਹੀਂ। ਇਹਦੇ ਅਨੁਸਾਰ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਪਹਿਲਾਂ ਪ੍ਰਤੀ ਮਹੀਨਾ 500 ਲੀਟਰ ਡੀਜ਼ਲ ਮਿਲਦਾ ਸੀਗਾ, ਉਹਦੇ ਉੱਤੇ ਕੱਟ ਲਾਇਆ ਗਿਆ। ਨਵੀਂ ਤਜਵੀਜ਼ ਦੇ ਵਿੱਚ ਕੈਟਾਗਰੀ 1 ਦੇ ਵਿੱਚ ਵਹੀਕਲ ਲਈ 400 ਲੀਟਰ ਪ੍ਰਤੀ ਮਹੀਨਾ ਤੇ ਕੈਟਾਗਰੀ 2 ਦੇ ਵਿੱਚ ਵਹੀਕਲ ਦੇ ਵਾਸਤੇ 265 ਲੀਟਰ ਪ੍ਰਤੀ ਮਹੀਨਾ ਜਿਹੜਾ ਜੀ ਉਹ ਦਿੱਤਾ ਜਾਊਗਾ। ਵਿੱਤ ਵਿਭਾਗ ਨੇ ਆਟੋਮੋਬਾਈਲ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਦੇ ਜਿਹੜਾ ਜੀ ਹਵਾਲੇ ਦੇ ਨਾਲ 1500 ਸੀਸੀ ਤੋਂ ਵੱਧ ਵਾਲੇ ਜਿਹੜੇ ਵਹੀਕਲ ਨੇ ਜਿਹੜੀ ਕੈਟਾਗਰੀ 1 ਚ ਆਉਂਦੇ ਆ ਉਹ ਪ੍ਰਤੀ ਲੀਟਰ ਤੇਲ ਦੀ ਐਵਰੇਜ 10 ਕਿਲੋਮੀਟਰ ਤੇ 1500 ਸੀਸੀ ਤੋਂ ਜਿਹੜੇ ਹੇਠੇ ਆਉਂਦੇ ਆ ਵਹੀਕਲ ਕੈਟਾਗਰੀ 2 ਦੇ ਵਿੱਚ ਉਹਨਾਂ ਦੀ ਐਵਰੇਜ 15 ਕਿਲੋਮੀਟਰ ਪ੍ਰਤੀ ਲੀਟਰ ਜਿਹੜੀ ਜੀ ਉਹ ਤੈਅ ਕੀਤੀ ਆ। ਇਹ ਕਿਹਾ ਗਿਆ ਜੀ ਕਿ ਜਿਹੜਾ 98 ਤੋਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਜਿਹੜੇ ਸਰਕਾਰੀ ਵਹੀਕਲ ਨੇ ਉਹਦੇ ਵਿੱਚ 500 ਲੀਟਰ ਪ੍ਰਤੀ ਮਹੀਨਾ ਤੇਲ ਖਰਚ ਜਿਹੜਾ ਜੀ ਉਹ ਤੈਅ ਕੀਤਾ ਹੋਇਆ, ਜਦੋਂ ਕਿ ਮੁੱਖ ਮੰਤਰੀ ਤੇ ਵਜ਼ੀਰਾਂ ਲਈ ਤੇਲ ਦੀ ਕੋਈ ਲਿਮਿਟ ਨਹੀਂ ਹੈ। ਨਵੀਂ ਤਜਵੀਜ਼ ਦੇ ਵਿੱਚ ਮੁੱਖ ਮੰਤਰੀ ਤੇ ਜਿਹੜੇ ਮੰਤਰੀ ਨੇ ਉਹਨਾਂ ਦੇ ਜਿਹੜੇ ਸੁਰੱਖਿਆ ਦੇ ਵਹੀਕਲ ਨੇ ਉਹਨਾਂ ਦੇ ਵਾਸਤੇ ਵੀ ਤੇਲ ਜਿਹੜਾ ਜੀ ਉਹਦੀ ਤੈਅ ਕੀਤੀ ਜਾ ਰਹੀ ਹੈ ਲਿਮਿਟ। ਮੁੱਖ ਮੰਤਰੀ ਪੰਜਾਬ ਦੇ ਕੋਲ ਇਸ ਵੇਲੇ 47 ਵਹੀਕਲ ਨੇ, ਜਿਹਦੇ ਵਿੱਚੋਂ 14 ਪੰਜਾਬ ਪੁਲਿਸ ਦੀਆਂ ਗੱਡੀਆਂ ਨੇ, ਬਾਕੀ ਵਹੀਕਲ ਟਰਾਂਸਪੋਰਟ ਵਿਭਾਗ ਦੇ ਨੇ। ਸੁਰੱਖਿਆ ਵਹੀਕਲ ਦਾ ਖਰਚਾ ਬਹੁਤ ਜ਼ਿਆਦਾ ਜੀ। ਪਿਛਲੇ ਸਮੇਂ ਮੰਤਰੀਆਂ ਦੀਆਂ ਗੱਡੀਆਂ ਦੇ ਤੇਲ ਖਰਚ ਦੇ ਵਿੱਚ ਗੜਬੜੀ ਦਾ ਮਾਮਲਾ ਵੀ ਉੱਠਿਆ ਸੀਗਾ। 18 ਦੇ ਵਿੱਚ ਸਬ ਕਮੇਟੀ ਨੇ ਵਿਧਾਇਕਾਂ ਦੇ ਤੇਲ ਖਰਚ ਦੀ ਜਿਹੜੀ ਲਿਮਿਟ ਹੈ 500 ਤੋਂ 750 ਲੀਟਰ ਕਰਨ ਦੀ ਸਿਫਾਰਿਸ਼ ਕੀਤੀ। ਇਹ ਵੀ ਪੈਂਡਿੰਗ ਜਿਹੜਾ ਜੀ ਉਹ ਪਿਆ। ਹੁਣ ਸਵਾਲ ਜਿਹੜਾ ਜੀ ਇਹ ਹੈ ਕਿ ਪਹਿਲੀ ਤਾਂ ਗੱਲ ਇਹ ਕੀ ਇਹਦੇ ਉੱਤੇ ਸਹੀ ਪੈਂਦੀ ਆ? ਜੇ ਪੈਂਦੀ ਆ ਤੇ ਜਿਹੜੇ ਸੰਤਰੀ ਨੇ ਉਹ ਇੰਪਲੀਮੈਂਟ ਜਿਹੜਾ ਜੀ ਉਹ ਕਰ ਸਕਣਗੇ? ਵੱਡਾ ਜਿਹੜਾ ਜੀ ਉਹ ਸਵਾਲ ਇਹ ਆ। ਔਰ ਜਿੰਨੇ ਇਹ ਖਰਚਾ ਲਈ ਜਾਂਦੇ ਆ ਗੱਡੀਆਂ ਦਾ, ਪਿੱਛੇ ਜੇ ਇਹਦੀ ਗੱਲ ਜਿਹੜੀ ਦੀ ਉਹ ਚੱਲੀ ਸੀਗੀ ਵੀ ਜੇ ਇੱਟਾਂ ਤੇ ਖੜੀ ਕਰਕੇ ਗੱਡੀ ਸਵੇਰ ਤੋਂ ਸ਼ਾਮ ਤੱਕ ਚਲਾਈ ਜਾਓ ਤਾਂ ਵੀ ਉਨੀ ਨਹੀਂ ਚੱਲਦੀ ਜਿੰਨਾ ਖਰਚਾ ਜਿਹੜਾ ਜੀ ਇਹ ਲੈਂਦੇ ਆ ਸਰਕਾਰ ਦੇ ਕੋਲੋਂ। ਯੋਜਨਾ ਸਹੀ ਹੈ ਜੀ, ਪਰ ਸਵਾਲ ਇਹ ਆ ਕਿ ਕੀ ਇਹ ਇੰਪਲੀਮੈਂਟ ਜਿਹੜੀ ਜੀ ਉਹ ਹੋ ਸਕੂਗੀ? ਇੰਪਲੀਮੈਂਟ ਵੀ ਤਾਂ ਇਹਨਾਂ ਨੇ ਕਰਨੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮਨਜੀਤ ਸਿੰਘ ਜੀਕੇ, ਸਾਬਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਆ। ਕੁੱਟ ਵੀ ਖਾਧੀ, ਬੜਾ ਕੁਛ ਕੀਤਾ। ਹੁਣ ਕਹਿੰਦੇ ਵੀ ਅਕਾਲੀਆਂ ਤੇ ਨਿਸ਼ਾਨੇ ਲਾਉਣਗੇ। ਨਾ ਤਾਂ ਕੌੜੇ ਰਹੇ ਆ, ਕਿਉਂਕਿ ਮਨਜੀਤ ਸਿੰਘ ਜੀਕੇ ਨੂੰ ਬਾਹਰ ਦਾ ਰਾਹ ਜਿਹੜਾ ਦੀ ਉਹ ਵਿਖਾ ਦਿੱਤਾ ਗਿਆ। ਮਨਜੀਤ ਸਿੰਘ ਜੀਕੇ ਨੂੰ ਪ੍ਰਮੋਟ ਵੀ ਅਕਾਲੀ ਦਲ ਨੇ ਹੀ ਕੀਤਾ ਸੀਗਾ ਜੀ। ਜਿਵੇਂ ਆਉਂਦਾ ਕਿ ਇਹਦੇ ਵਿੱਚ ਇੱਕ ਚੱਲਦੀ ਹੈ ਸਿਆਸਤ ਕਿ ਜਦੋਂ ਲਿਆਉਣਾ ਹਾਥੀ ਤੇ ਚੜਾ ਕੇ ਲਿਆਉਂਦੇ ਆ, ਜਦੋਂ ਛੱਡਣਾ ਬਾਹਰ ਉੱਤੇ ਤੇ ਬਿਠਾ ਕੇ ਜਿਹੜਾ ਜੀ ਉਹ ਛੱਡ ਕੇ ਆਉਂਦੇ। ਤੋ ਮਨਜੀਤ ਸਿੰਘ ਜੀਕੇ ਹੋਰਾਂ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਾਹ ਜਿਹੜਾ ਜੀ ਵਿਖਾਇਆ ਗਿਆ। ਕਾਰਨ ਸਿਰਫ ਇਹੀ ਆ, ਮਨਜੀਤ ਸਿੰਘ ਜੀਕੇ ਨੇ ਇੱਕ ਚਿੱਠੀ ਲਿਖੀ ਗਈ ਕਿ ਜਿਹੜੇ ਅਕਾਲੀ ਦਲ ਦੀ ਹਾਰ ਹੋਈ ਆ ਇਹਦੇ ਉੱਤੇ ਜਿਹੜਾ ਜੀ ਅਕਾਲੀ ਦਲ ਨੂੰ ਮੰਥਨ ਕਰਨਾ ਚਾਹੀਦਾ ਹੈ ਕਿ ਉਹਦੇ ਕੋਲੋਂ ਸਿੱਖਾਂ ਦੀਆਂ ਵੋਟਾਂ ਕਿਉਂ ਪੁੱਸ ਗਈਆਂ। ਇਹ ਜਿਹੜਾ ਜੀ ਸਵਾਲ ਮਨਜੀਤ ਜੀਕੇ ਨੇ ਉਠਾਇਆ ਸੀ। ਇਹ ਤੋਂ ਪਹਿਲਾਂ ਕਿ ਮੰਥਨ ਦੀ ਗੱਲ ਹੁੰਦੀ ਜਾਂ ਜਿਹੜੀ ਹੈ ਜੀ ਉਹ ਗੱਲ ਹੁੰਦੀ ਕਿ ਇਹ ਕਿਵੇਂ ਜਿਹੜਾ ਜੀ ਉਹ ਚੱਲਣਾ, ਤੋਂ ਇਹ ਮਨਜੀਤ ਸਿੰਘ ਜੀਕੇ ਨੂੰ ਹੀ ਜਿਹੜਾ ਜੀ ਉਹ ਬਾਹਰ ਕੱਢ ਦਿੱਤਾ ਗਿਆ। ਮਨਜੀਤ ਸਿੰਘ ਜੀਕੇ ਨੇ ਵੀ ਜਿਹੜਾ ਜੀ ਹੁਣ ਮੋੜਵਿਆਂ ਹੱਲਾ ਜਿਹੜਾ ਜੀ ਉਹ ਬੋਲਿਆ ਔਰ ਇਹ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦੀ ਬਲੈਕਮੇਲਿੰਗ ਦਾ ਜਵਾਬ ਦੇਣ ਦੀ ਥਾਂ ਸੰਗਤ ਦੀ ਕਚਹਿਰੀ ਦੇ ਵਿੱਚ ਜਵਾਬ ਦੇਣਾ ਬਿਹਤਰ ਜਿਹੜਾ ਜੀ ਉਹ ਸਮਝਦੇ ਆ। ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹਦੇ ਤੋਂ ਅਸਤੀਫਾ ਲਿਆ ਨਹੀਂ ਗਿਆ, ਸਗੋਂ ਉਹਨਾਂ ਦੋਸ਼ ਲੱਗਣ ਤੋਂ ਬਾਅਦ ਖੁਦ ਅਸਤੀਫਾ ਜਿਹੜਾ ਜੀ ਉਹ ਸੌਂਪ ਦਿੱਤਾ ਸੀਗਾ। ਇਹ ਵੀ ਉਹਨਾਂ ਨੇ ਜਿਹੜੀ ਜੀ ਇਹ ਗੱਲ ਕਹੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰਚਾਰ ਮੌਕੇ ਵੀ ਸਰਸੇ ਵਾਲੇ ਨੂੰ ਮੁਆਫੀ, ਅਕਾਲੀ ਉਮੀਦਵਾਰਾਂ ਦਾ ਡੇਰੇ ਦੇ ਉੱਤੇ ਵੋਟ ਮੰਗਣ ਜਾਣਾ, ਬਰਗਾੜੀ 'ਚ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਾਸਤੇ ਪਾਰਟੀ ਨੀਤੀਆਂ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਸੀ। ਉਹਨਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਨਮੋਸ਼ੀਜਨਕ ਨਤੀਜਿਆਂ ਤੋਂ ਬਾਅਦ ਅਨੁਸ਼ਾਸਨ ਦਾ ਡੰਡਾ ਉਹਨਾਂ ਦੇ ਉੱਤੇ ਚਲਾਇਆ ਜਾ ਰਿਹਾ। ਸਿਰਸਾ ਤੇ ਜਿਹੜਾ ਵੀ ਉਹ ਵਾਰ ਕਰਦੇ ਹਾਂ ਜੀਕੇ ਨੇ ਇਹ ਕਿਹਾ ਕਿ ਕਮੇਟੀ ਦੇ ਫੰਡ ਚੋਣ ਪ੍ਰਚਾਰ ਨਹੀਂ ਵਰਤੇ ਗਏ, ਜਿਹਦਾ ਜ਼ਿਕਰ ਉਹਨਾਂ ਕੋਰ ਕਮੇਟੀ ਮੈਂਬਰਾਂ ਦੇ ਸਾਹਮਣੇ ਵੀ ਜਿਹੜਾ ਜੀ ਉਹ ਕੀਤਾ ਸੀਗਾ। ਮਨਜੀਤ ਸਿੰਘ ਜੀਕੇ ਨੇ ਇਹ ਵੀ ਕਿਹਾ ਕਿ ਡੇਰਾ ਮੁਆਫੀ ਵਿੱਚ ਵੱਡੇ ਅਕਾਲੀ ਆਗੂਆਂ ਦਾ ਹੱਥ ਸੀਗਾ। ਜਿਹੜੇ ਜੇ ਚੋਣ ਫੰਡ ਜਿਹੜੇ ਜੀ ਉਹ ਵਰਤੇ ਗਏ ਆ
ਉਹ ਕਿੱਥੇ ਵਰਤੇ ਗਏ ਆ, ਉਹ ਕੌਣ ਜਿਹੜੇ ਜੀ ਉਹ ਸਨ, ਇਹਦਾ ਜਿਹੜਾ ਜੀ ਜਵਾਬ ਜੇ ਮਿਲੇ ਕਿਸੇ ਨੂੰ, ਇਹ ਜਿਹੜਾ ਸਵਾਲ ਆ ਉਹਦਾ ਕੋਈ ਪ੍ਰੂਫ ਜਿਹੜਾ ਜੀ ਉਹ ਦੇਣ, ਜਾਂ ਕਿਹੜੇ ਅਕਾਲੀ ਨੇਤਾਵਾਂ ਦਾ ਜਿਹੜਾ ਜੀ ਉਹ ਹੱਥ ਸੀਗਾ, ਇਹਦੇ ਬਾਰੇ ਜਿਹੜਾ ਜੀ ਉਹ ਦੱਸਣ। ਉਹ ਗੋਲ ਮੋਲ ਦੀਆਂ ਜਿਹੜੀਆਂ ਜੀ ਉਹ ਗੱਲਾਂ ਕਰੀ ਜਾ ਰਹੇ ਆ ਜਿਹੜੇ ਮਨਜੀਤ ਸਿੰਘ ਜੀ ਕੇ ਦੀ ਬਜਾਏ ਇਹਦੇ ਕਿ ਉਹ ਕੋਈ ਸਪਸ਼ਟ ਜਿਹੜਾ ਜੀ ਉਹ ਜਵਾਬ ਦੇਣ। ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਅਜਿਹੀਆਂ ਜਿਹੜੀਆਂ ਜੀ ਉਹ ਗੱਲਾਂ ਕਰਕੇ ਉਹ ਆਉਂਦੇ ਦਿਨਾਂ ਦੇ ਦੌਰਾਨ ਦੁਬਾਰਾ ਜਿਹੜਾ ਜੀ ਅਕਾਲੀ ਦਲ ਬਾਦਲ ਦੇ ਵਿੱਚ ਪਰਤ ਜਿਹੜਾ ਜੀ ਉਹ ਸਕਦੇ ਆ। ਪਰ ਇਹ ਕਿਹਾ ਜਾ ਰਿਹਾ ਕਿ ਮਨਜਿੰਦਰ ਸਿੰਘ ਸਰਸਾ ਹੋਰਾਂ ਨੇ ਜਿਵੇਂ ਉੱਥੇ ਇੱਕ ਇੱਕ ਕਰਕੇ ਅਹੁਦਿਆਂ ਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਕਰ ਲਿਆ, ਉਹਨੇ ਜਿਹੜਾ ਜੀ ਮਨਜੀਤ ਸਿੰਘ ਜੀ ਕੇ ਹੋਰਾਂ ਦੇ ਬਹੁਤੇ ਰਾਹ ਆ ਜਿਹੜੇ ਜੀ ਉਹ ਬੰਦ ਕਰ ਦਿੱਤੇ। ਬਿਲਕੁਲ ਜੀ, ਇਹਨਾਂ ਦੀ ਆਪਸੀ ਖਹਿਬਾਜ਼ੀ ਆ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।